ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਡੋਨਲਡ ਟਰੰਪ ਦੀ ਤਰਫ ਕੋਲ। ਤੁਹਾਨੂੰ ਪਤਾ ਹੈ ਉਹ ਕਹਿ ਰਹੇ ਨੇ ਕਿ ਜੀ ਜਾਂ ਤਾਂ ਸਾਡੇ ਨਾਲ ਮੁਆਹਦਾ ਕਰ ਲਓ, ਪਹਿਲੇ ਦਿਨ ਤੋਂ ਕਹਿ ਰਹੇ ਨੇ, ਤੇ ਜਾਂ ਫਿਰ ਅਸੀਂ ਕਾਰਵਾਈ ਕਰਾਂਗੇ। ਕੀ ਨਜ਼ਰ ਆ ਰਿਹਾ ਹੈ ਕਿ ਮੁਜ਼ਾਕਰਾਤ ਦਾ ਜਿਹੜਾ ਮੁਸਤਕबिल ਹੈ, ਸਪੈਸ਼ਲੀ ਕਿਉਂਕਿ ਟੈਕਨੀਕਲ ਮੁਜ਼ਾਕਰਾਤ ਵੀ ਇੱਕ ਦੌਰ ਵੀ ਹੋ ਚੁੱਕਿਆ ਹੈ, ਮੁਜ਼ਾਕਰਾਤ ਦੇ ਮੁਸਤਕबिल ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਇਸੇ ਤਰ੍ਹਾਂ ਹੀ ਲੱਗਾ ਰਹੇਗਾ। ਪਾਕਿਸਤਾਨੀ ਇਨਫੋਰਮੇਸ਼ਨ ਹੈ ਵੇ ਮੇਰੇ ਰਿਸੋਰਸਿਸ ਦੇ ਹਿਸਾਬ ਨਾਲ ਬਹੁਤ ਹੋਪਫੁਲ ਨੇ ਕਿ 11 ਜੁਲਾਈ ਤੱਕ ਦੁਬਾਰਾ ਇਸਲਾਮਾਬਾਦ 'ਚ ਇਕੱਠੇ ਹੁੰਦੇ ਨੇ। ਫਿਰ ਮੇਰਾ ਸਵਾਲ ਹੈ ਵੇ ਕਿ ਇਕੱਠੇ ਹੁੰਦੇ ਵੀ ਨੇ ਪਏ ਤੇ ਇਕੱਠੇ ਹੋ ਕੇ ਕੀ ਕਰ ਲੈਣਾ ਹੈ, ਕਿਉਂਕਿ ਮਫਾਹਮਤੀ ਯਾਦਾਸ਼ਤ ਤੇ ਸਾਈਨ ਹੋ ਚੁੱਕੇ ਨੇ। ਉਹਦੇ ਬਾਅਦ ਤੇ ਇਸ ਯਾਦਾਸ਼ਤ ਤੇ ਦਸਤਖਤ ਦੇ ਬਾਅਦ ਤੇ ਅਗਲਾ ਕੰਮ ਸੀ ਕਿ ਡੀਲਸ ਕਰਨੀਆਂ ਸ਼ੁਰੂ ਕਰੋ। 14 ਨੁਕਾਤ ਵਾਸਤੇ 14 ਪਾਰਟੀਆਂ ਬਣਾਓ, 14 ਕਮੇਟੀਆਂ ਬਣਾਓ, ਉਹ ਬਹਿ ਕੇ ਡਿਸਕਸ ਕਰਨ ਤੇ ਉਹਦੇ ਬਾਅਦ ਹਤਮੀ ਡੀਲਸ ਪੁਆਇੰਟ ਬਾय ਪੁਆਇੰਟ ਬਣਾਣੀ ਹੈ, ਹੋਲਿਸਟਿਕ ਬਣਾਣੀ ਹੈ, ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ। ਲੇਕਿਨ ਜਿਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਸੀ, ਕਿਉਂਕਿ ਈਰਾਨ ਨੇ ਆਖਿਆ ਸੀ ਮੈਂ ਇਹਨੂੰ ਕ੍ਰੋਨੋਲੋਜੀਕਲੀ ਡੀਲ ਕਰਨਾ ਵੇ, ਤੇ ਪਹਿਲਾ ਪੁਆਇੰਟ ਤੇ ਸੀ ਕਿ ਇਜ਼ਰਾਈਲ ਦੇ ਵਿੱਚੋਂ ਜਿਹੜਾ ਇਜ਼ਰਾਈਲ ਹੈ ਉਹ ਸਦਰਨ ਲੈਬਨਾਨ ਚੋਂ ਬਾਹਰ ਨਿਕਲ ਜਾਏਗਾ। ਲੇਕਿਨ ਅਮਰੀਕਾ ਨੇ ਤੇ ਇਜ਼ਰਾਈਲ ਨੇ ਆਪਣੀ ਚਲਾਕੀ ਨਾਲ ਉਸ MOU ਦੇ ਉਸ ਕਲੌਜ਼ ਦੇ ਅਗੇਂਸਟ ਜਿਹੜੀ ਲੈਬਨੀਜ਼ ਸੈਂਟਰਲ ਗਵਰਨਮੈਂਟ ਹੈ ਉਹਦੇ ਨਾਲ ਇੱਕ ਮੁਆਹਦਾ ਕਰ ਲਿਆ, ਜਿਹਦੀ ਕੋਈ ਲੀਗਲ ਹੈਸੀਅਤ ਨਹੀਂ ਬਹਰਹਾਲ, ਲੇਕਿਨ ਆਪਟੀਕਲੀ ਤੇ ਇੱਕ ਮੁਆਹਦਾ ਕਰ ਲਿਆ ਵੇ, ਜਿਹਦੇ ਵਿੱਚ ਇਜ਼ਰਾਈਲੀ ਜਿਹੜੇ ਨੇ ਉਹ ਸਦਰਨ ਲੈਬਨਾਨ ਚੋਂ ਤਦ ਨਿਕਲਣ ਦੇ ਜਦੋਂ ਸੈਂਟਰਲ ਲੈਬਨੀਜ਼ ਗਵਰਨਮੈਂਟ ਹਿਜ਼ਬੁੱਲਾ ਨੂੰ ਡਿਸਾਰਮ ਕਰੇਗੀ। ਤੇ ਨਾਲ ਤੁਸੀਂ ਇਹ ਜਿਹੜੇ ਖਿਚੜੀ ਵੀ ਪੱਕਦੀ ਹੈ ਵੀ ਨਾਲ ਸੈਂਟਕੌਮ ਅਮਰੀਕਾ ਦੀ ਨੇ ਬਹਿਰੇਨ 'ਚ ਬਹਿ ਕੇ 16-17 ਰੀਜਨ ਦੇ ਕੰਟਰੀਜ਼ ਨੂੰ ਇਕੱਠੇ ਕਰਕੇ ਆਖਿਆ, ਕਾਨਫਰੰਸ ਕਰਾਈ ਹੈ ਸੈਂਟਕੌਮ ਨੇ, ਤੇ ਸੈਂਟਕੌਮ ਦੇ ਕਮਾਂਡਰ ਨੇ ਆਖਿਆ ਕਿ ਅਗਰ ਤੁਸੀਂ ਸਾਡਾ ਸਾਥ ਦੇਵੋ ਤੇ ਅਸੀਂ ਤਾਕਤ ਦੇ ਜ਼ੋਰ ਤੇ ਸਟੇਟ ਆਫ ਹੋਰਮੁਜ਼ ਖੁਲਵਾ ਸਕਨੇ ਆ। ਉਹਦੇ ਬਾਅਦ ਤੁਸੀਂ ਓਮਾਨ ਤੇ ਪ੍ਰੈਸ਼ਰਾਈਜ਼ ਪੇ ਕਰਦੇ ਹੋ ਕਿ ਬਿਲਕੁਲ ਸ਼ਾਮਿਲ ਨਾ ਹੋ ਈਰਾਨ ਦੇ ਨਾਲ ਸਟੇਟ ਆਫ ਹੋਰਮੁਜ਼ ਨੂੰ ਆਪਰੇਸ਼ਨਲਾਈਜ਼ ਕਰਨ ਵਾਸਤੇ। ਉਹਦੇ ਬਾਅਦ ਅਲਸ਼ਰਾ ਅਲ ਜੁਲਾਨੀ ਜਿਹੜਾ ਸੀਰੀਆ ਦਾ ਹੈਡ ਚੌਪਰ ਹੈ, ਉਹਨੂੰ ਆਖਿਆ ਜਾਂਦਾ ਹੈ ਪਿਆ ਕਿ ਤੂੰ ਜਾ ਕੇ ਹਿਜ਼ਬੁੱਲਾ ਨਾਲ ਲੈਬਨਾਨ 'ਚ ਲੜ ਤੇ ਇਜ਼ਰਾਈਲ ਨੂੰ ਅਸੀਂ ਬਾਹਰ ਦੀ ਤਰਫ ਕੱਢਨੇ ਆ, ਕਿਉਂਕਿ ਇਜ਼ਰਾਈਲ ਇੰਨੀਆਂ ਕੈਜੂਅਲਟੀਜ਼ ਨਹੀਂ ਲੈ ਸਕਦਾ। ਇਹ ਸਭ ਕੁਝ ਹੁੰਦੇ ਹੋਏ ਜਿਹੜਾ ਕਿ ਤੁਸੀਂ ਉਸ MOU ਦੇ ਪੈਰਲਲ ਕਰਵਾਉਂਦੇ ਹੋ ਪਏ, ਦੂਸਰੀ ਪਾਰਟੀ ਕਰਦੀ ਹੈ ਪਈ, ਅਮਰੀਕਾ ਕਰਵਾਉਂਦਾ ਹੈ ਪਿਆ, ਇਜ਼ਰਾਈਲ ਕਰਵਾਉਂਦਾ ਹੈ ਪਿਆ, ਤੇ ਇਹਦੇ ਵਿੱਚ ਫਿਰ ਇਸ MOU ਵਾਸਤੇ ਕੀ ਹੁਕਮ ਹੈ? ਮਤਲਬ ਇਹਦੇ ਤੇ ਸਿੱਧੇ 14 ਪੁਆਇੰਟ ਨੇ ਕਿ ਲੈਬਨਾਨ ਸਦਰਨ ਲੈਬਨਾਨ ਖਾਲੀ ਕਰੋ, ਨੰਬਰ 2 ਸੈਂਕਸ਼ਨਸ ਹਟਾਓ, ਨੰਬਰ 3 ਸਾਡੇ ਫਰੋਜ਼ਨ ਐਸਿਡ ਦੇਵੋ, ਨੰਬਰ 4 ਸਟੇਟ ਆਫ ਹੋਰਮੁਜ਼ ਦਾ ਆਪਰੇਸ਼ਨ ਜਿਹੜਾ ਅਸੀਂ ਉਹਨੂੰ ਆਪਰੇਸ਼ਨਲਾਈਜ਼ ਕਰਾ ਦੇ, ਉਹਦੇ ਉੱਤੇ এনवायरमेंटल ਫੀ ਲਵਾਂਦੇ, ਨੰਬਰ 6 ਇਸੇ ਤਰ੍ਹਾਂ ਤੇ 14 ਪੁਆਇੰਟ ਐਸੇ ਚੱਲਦੇ ਨੇ। ਹੁਣ ਤੁਸੀਂ 1000 ਦਫਾ ਵੀ ਅਗਰ ਬਹਿ ਜਾਓਦੇ ਤੇ ਇਹਦੇ ਵਿੱਚ ਕੱਢੋ ਦੇ ਕੀ, ਤੇ ਕੱਢਣ ਵਾਸਤੇ ਕੀ ਵਿਟਕੌਫ ਤੇ ਜੈਰਡ ਕੁਸ਼ਨਰ ਬਹਿ ਜਾਂਦੇ, ਉਹ ਆਪਣਾ ਮੇਜ਼ ਵੱਖਰਾ ਵੀ ਲਾ ਲੈਂਦੇ ਨੇ ਪ੍ਰਾਪਰਟੀ ਡੀਲਰ ਦਾ, ਜਿਵੇਂ ਸਾਰੀ ਦੁਨੀਆ ਦੇ ਪ੍ਰਾਪਰਟੀ ਡੀਲਰ ਕਰਦੇ ਨੇ। ਉਹ ਕਿਰੇ ਵੀ ਬਹਿ ਜਾਣ, ਉਹਨਾਂ ਨੂੰ ਚਾਹੇ ਤੇ ਬੁਲਾ ਲਓ, ਉੱਥੇ ਵੀ ਪਲਾਟ ਵੇਚਣੇ ਸ਼ੁਰੂ ਕਰ ਦਿੰਦੇ ਨੇ। ਇਹ ਪਾਕਿਸਤਾਨ 'ਚ ਵੀ ਤੁਸੀਂ ਵੇਖਿਆ ਹੋਵੇਗਾ, ਲੋਕ ਤੰਗ ਪੈ ਜਾਂਦੇ ਨੇ, ਉਹ ਜਿੱਥੇ ਬੈਠਦੇ ਨਾ ਉੱਥੇ ਹੀ ਬਹਿ ਕੇ ਉਸ ਸੌਦੇਬਾਜ਼ੀ ਸ਼ੁਰੂ ਕਰ ਦਿੰਦੇ ਨੇ। ਤੇ ਇਹ ਮਜ਼ਾਕ ਨਹੀਂ ਹੈ, ਜੈਰਡ ਕੁਸ਼ਨਰ ਵਿਟਕੌਫ ਜਿੱਥੇ ਵੀ ਜਾਂਦੇ ਨੇ ਉੱਥੇ ਇਹ ਕੰਮ ਜ਼ਰੂਰ ਕਰਦੇ ਨੇ, ਸਾਈਡ ਬਿਜ਼ਨਸ ਸ਼ੁਰੂ ਕਰ ਦਿੰਦੇ ਨੇ। ਤੇ ਅਗਰ ਹੁਣ 11 ਅਪ੍ਰੈਲ ਦੀ ਗੱਲ ਵੀ ਹੁੰਦੀ ਹੈ, ਆਇਆ ਈਰਾਨੀ ਅਗਰ ਆਉਣ ਤੇ ਤਿਆਰ ਵੀ ਹੁੰਦੇ ਨੇ, ਤੇ ਉਹ ਦੂਸਰੀ ਸਾਈਡ ਤੋਂ ਕੌਣ ਆਵੇਦਾ ਅਗਰ ਜੈਰਡ ਕੁਸ਼ਨਰ ਵਿਟਕੌਫ ਆਉਂਦੇ ਤੇ ਕੀ ਫਿਰ ਉਸੇ MOU ਤੇ ਦੁਬਾਰਾ ਦਸਤਖਤ ਕਰ ਲੈਣਦੇ, ਜਾਂ ਉਸ MOU ਦੀ ਮੱਧ ਵਿੱਚ ਅੱਗੇ ਗੱਲਾਂ ਵਧਣਦੀਆਂ, ਜਾਂ MOU ਦੀ ਅਗੇਂਸਟ ਕੋਈ ਹੋਰ MOU ਪਿਆ ਹੁੰਦਾ? ਕਿਉਂਕਿ ਇੰਨੀ ਜ਼ਿਆਦਾ ਅੱਗੇ ਹੈ ਕਿ ਇਨਫੋਰਮੇਸ਼ਨ ਦੀ ਕਿਰੋਂ ਨਾ ਕਿਰੋਂ ਸੀਪੇਜ ਤੇ ਲੀਕੇਜ ਹੈ। ਡਾਕਟਰ ਸਾਹਿਬ ਆਖਿਰ ਵਿੱਚ ਦੱਸ ਦਿਓ ਕਿ ਨੈਟੋ ਦਾ ਇਜਲਾਸ ਹੋ ਰਿਹਾ, ਉਹਦੇ ਵਿੱਚ ਗੈਰ ਰੁਕਨ ਮਮਾਲਿਕ ਵੀ ਸ਼ਾਮਿਲ ਹੋ ਰਹੇ ਨੇ, ਸਦਰ ਟਰੰਪ ਸਾਹਿਬ ਵੀ ਪਹੁੰਚੇ ਨੇ ਉੱਥੇ, ਔਰ ਰਜਬ ਤੈਯਿਬ ਐਰਦੋਗਾਨ ਨੇ ਉਹਨਾਂ ਦਾ ਜਿਹੜਾ ਇਸਤਕਬਾਲ ਕੀਤਾ। ਇਹ ਜਿਹੜੀ ਡਿਵੈਲਪਮੈਂਟ ਹੈ ਸਪੈਸ਼ਲੀ ਨੈਟੋ ਨੂੰ ਅਗਰ ਵੇਖੀਏ ਤੇ ਉਹਦੇ ਹਵਾਲੇ ਨਾਲ ਇਸ ਮਾਮਲੇ ਦਾ ਫਿਊਚਰ, ਔਰ ਸਪੈਸ਼ਲੀ ਜਿਹੜੇ ਗੈਰ ਰੁਕਨ ਮਮਾਲਿਕ ਸ਼ਾਮਿਲ ਹੋਣੇ ਕਿਉਂ ਸ਼ਾਮਿਲ ਹੋ ਰਹੇ ਨੇ, ਔਰ क्या है सूरत हाल बन रही है? ਨੈਟੋ ਬਿਲਕੁਲ ਖਤਮ ਹੈ। ਨੈਟੋ ਇੱਕ ਡੀਫੰਕਟ ਇਦਾਰਾ ਹੈ। ਨੈਟੋ ਵਿੱਚ ਅਗਰ ਤੁਰਕੀ ਮਾਈਨਸ ਕਰ ਲੋ ਜੀ ਤੇ ਨੈਟੋ ਪਿੱਛੇ ਕੁਝ ਵੀ ਨਹੀਂ ਬਚਦਾ, ਕਿਉਂਕਿ ਅਮਰੀਕਾ ਆਪਣੇ ਆਪ ਨੂੰ ਆਲਰੇਡੀ ਮਾਈਨਸ ਸਮਝਦਾ ਹੈ। ਉੱਥੇ ਬਾਰ-ਬਾਰ ਉਹਨਾਂ ਦੀ ਐਸਟੈਬਲਿਸ਼ਮੈਂਟ ਯੂਰਪ ਨੂੰ ਆ ਕੇ ਆਈ ਹੈ ਕਿ ਤੁਸੀਂ ਆਪਣਾ 5% GDP ਵਧਾਓ, ਨਹੀਂ ਤੇ ਤੁਸੀਂ ਸਾਡੇ ਵਾਸਤੇ ਇੱਕ ਅਜ਼ਾਬ ਬਣ ਚੁੱਕੇ ਹੋ। ਤੇ ਨੈਟੋ ਦੇ ਵਿੱਚ ਸਿਰਫ ਤੁਰਕੀ ਹੈ, ਇੱਕ ਬਹੁਤ ਪਾਵਰਫੁਲ ਕੰਟਰੀ ਹੈ। ਇਸ ਦਫਾ ਦਾ ਜਿੰਨਾ ਵੀ ਜਿਹੜਾ ਜੋ ਇਨਫੋਰਮੇਸ਼ਨ ਹਲੀ ਤੱਕ ਕੀ ਹੋਇਆ ਵੇ ਕਿ ਇਸ ਦਫਾ ਦਾ ਸਾਰਾ ਨੈਟੋ ਜਿਹੜਾ ਉਹ ਯੂਕਰੇਨ ਰਸ਼ੀਆ ਵਾਰ ਦੀ ਨਜ਼ਰ ਹੋ ਗਿਆ, ਜਿਹਦੇ ਵਿੱਚ ਜ਼ੈਲੈਂਸਕੀ ਜਿਹੜਾ ਕੋਈ $70 ਬਿਲੀਅਨ ਮੰਗਣ ਆਇਆ ਸੀ, ਕੋਈ ਉਹਦੇ ਨਾਲ $10 ਬਿਲੀਅਨ ਦੀ ਪਲੈਜਿੰਗ ਹੋਈ ਹੈ। ਉੱਥੇ ਇਹੀ ਗੁਫ਼ਤਗੂ ਹੁੰਦੀ ਰਹੀ ਹੈ ਕਿ ਨੈਟੋ ਜਿਹੜਾ ਉਹ ਜ਼ੈਲੈਂਸਕੀ ਦੀ ਜਾਂ ਯੂਕਰੇਨ ਦੀ ਮਦਦ ਕਿਵੇਂ ਕਰੇ, ਮਦਦ ਕਰਕੇ ਫਿਰ ਉਹਦੇ ਬਾਅਦ ਅੱਗੇ ਕਿਵੇਂ ਚੱਲਣਾ ਹੈ, ਕਿੰਨੇ ਕਿਹਦੇ ਨਾਲ ਮਿਲਣਾ ਹੈ, ਕੀ ਕਰਨਾ ਵੇ, ਇਹ ਸਾਰੀ ਜਿਹੜੀਆਂ ਨੇ ਗੁਫ਼ਤਗੂ ਹੋਈ ਨੇ। ਤੇ ਤੁਰਕੀ ਜਿਹੜਾ ਵੇ ਉਹਨੂੰ ਜ਼ਾਹਿਰ ਹੈ ਉਹਦੇ ਵਾਸਤੇ ਇੱਕ ਲਿਵਰੇਜ ਹੈ ਕਿ ਉਹ ਇਧਰੋਂ ਨੈਟੋ ਦਾ ਮੈਂਬਰ ਹੋ ਕੇ ਅਮਰੀਕਾ ਟਰੰਪ ਉਹਨੂੰ ਪਸੰਦ ਵੀ ਬਹੁਤ ਕਰਦਾ ਹੈ। ਟਰੰਪ ਹਰ ਬਹਾਦਰ ਤੇ ਮਜ਼ਬੂਤ ਇਨਸਾਨ ਨੂੰ ਪਸੰਦ ਕਰਦਾ ਹੈ, ਉਹਨੂੰ ਹਾਰੇ ਲੋਕ ਪਸੰਦ ਕੋਈ ਨਹੀਂ। ਹਾਰੇ ਲੋਕਾਂ ਦੀ ਉਹ ਮਿੱਟੀ ਪਲੀਤ ਕਰ ਸਕਦਾ, ਜਿਵੇਂ ਉਹਨੇ ਮੋਦੀ ਦੀ ਕਰ ਛੜੀ ਹੈ। ਹਾਰ ਜੀਤ ਵੀ
किस्मत की गल है, लेकिन वो तो उस हद तक तुर जाता है जिस हद तक जो बंदा सही अपनी है। किस्मत ते पछताना शुरू कर दिंदा। ते जेहड़ी नेटो वे ਇਹਦਾ ਵੀ ਜਦੋਂ ਜੁਆਇੰਟ ਕਮਿਊਨਿਟੀ ਆਵੇਗਾ ਤੇ ਜ਼ਾਹਿਰ ਹੈ ਸਾਨੂੰ ਪਤਾ ਲੱਗੇਗਾ, ਲੇਕਿਨ ਹਲੀ ਤੱਕ ਇਸ ਨੈਟੋ ਦੇ ਵਿੱਚ ਇਸ ਨੈਟੋ ਦਾ ਸਮਿਟ ਵੀ ਇਹ ਸਾਬਿਤ ਨਹੀਂ ਜੀ ਕਰਦਾ ਕਿ ਜੀ ਨੈਟੋ ਬਹੁਤ ਵੱਡੀ ਚੀਜ਼ ਹੈ। ਕਿਉਂ? ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਡਿਪੈਂਡੈਂਟ ਕਰ ਦਿੱਤਾ ਅਮਰੀਕਾ ਤੇ ਨੈਟੋ ਦਾ ਮਤਲਬ ਹੈ ਅਮਰੀਕਾ ਤੇ ਤੁਰਕੀ। ਅਗਰ ਤੁਰਕੀ ਤੇ ਅਮਰੀਕਾ ਕਿਸੇ ਵੀ ਆਰਟੀਕਲ 5 ਜੈਸੀ ਚੀਜ਼ ਠੀਕ। ਨੂੰ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਕਿਸੇ ਵੀ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਤੇ ਬਾਕੀ ਨੈਟੋ ਕੁਝ ਵੀ ਨਹੀਂ ਬਚਦਾ। ਤੇ ਇਸ ਦਫਾ ਦੇ ਨੈਟੋ ਦੇ ਵਿੱਚ ਮੈਕਸਿਮਮ ਜਿਹੜਾ ਹੈ ਨਾ ਉਹ ਯੂਕਰੇਨ ਤੇ ਰਸ਼ੀਆ ਜਿਹੜਾ ਉਹ ਇਹ ਹੀ ਚੱਲੇਗਾ ਕਿ ਜੀ ਇਹਦਾ ਕੀ ਕਰਨਾ ਵੇ। ਬਾਕੀ ਜਿਹੜੇ ਨਹੀਂ ਉਹਦੇ ਰੁਕਨ, ਉਹਨਾਂ ਨੂੰ ਉਹਦਾ ਰੁਕਨ ਬਣਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਉਹ ਨੈਟੋ ਵਗੈਰਾ ਤੋਂ ਪੈਰਲਲ ਜਿਹੜੀਆਂ ਨੇ ਐਸੀਆਂ ਅਲਾਈਐਂਸਿਸ ਹੁਣ ਬਣਨ ਦੀ ਗੱਲ ਵੀ ਹੁੰਦੀ ਹੈ ਜਿਹੜੀਆਂ ਕਿ ਤੁਹਾਡੇ ਰੀਜਨ ਦੇ ਵਿੱਚ ਤੁਹਾਡੇ ਸਹੀ। ਰੀਜਨ ਪ੍ਰੋਬਲਮਸ ਹੱਲ ਕਰਨ ਦੇ। ਤੇ ਨੈਟੋ ਵੈਸੇ ਵੀ ਇੱਕ ਡਿਫੈਂਸਿਵ ਅਲਾਈਨਮੈਂਟ ਸੀ ਜਿਹਨੂੰ ਬਾਅਦ ਚ ਆਫੈਂਸਿਵ ਕਰ ਦਿੱਤਾ ਗਿਆ। ਉਹਦਾ ਕੋਈ ਕੰਮ ਹੀ ਨਹੀਂ ਸੀ, ਲਿਹਾਜ਼ਾ ਉਹ ਆਪਣੇ ਜਿਹੜੀ ਰੂਲ ਆਫ ਇੰਗੇਜਮੈਂਟ ਹੈ ਉਹਦੇ ਤੋਂ ਆਲਰੇਡੀ ਬਾਹਰ ਹੈ। ਤੇ ਇਹਦੇ ਤੇ ਮੈਂ ਹਲੀ ਵੀ ਕਾਇਮ ਆ ਕਿ ਇੱਕ ਵਾਈਟ ਐਲੀਫੈਂਟ ਹੈ ਤੇ ਯੂਜ਼ਲੈਸ ਹੈ ਤੇ ਕਿਸੇ ਕੰਮ ਨਹੀਂ ਆ ਸਕਦਾ।